ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੋਟਲਾ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਸਾਡੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਅਪ੍ਰੈਲ 2020 16 ਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, Chatterbox, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਬਹੁਤ ਹੀ ਖੁਸ਼ੀ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਬੜਾ ਹੀ ਭਾਗਾਂ ਭਰਿਆ ਤੇ ਮੁਬਾਰਕ ਵਾਲਾ ਦਿਨ ਹੈ। ਸੋ ਅੱਜ ਖਾਲਿਸਤਾਨ ਦਿਵਸ ਦੀ 34ਵੀਂ ਸਾਲਗਿਰਾ ਹੈ। ਸੋ ਅਸੀਂ ਆਪਣੀ ਸਾਰੀ ਸਿੱਖ ਕੌਮ ਨੂੰ ਅਤੇ ਜੋ ਸਾਡੇ ਹਮਦਰਦ ਪਾਕਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਇਸ ਦੀ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਵਿਊਅਰਸ, ਅੱਜ ਤੋਂ ਠੀਕ 34 ਸਾਲ ਪਹਿਲਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ 5 ਮੈਂਬਰੀ ਪੰਥਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਵਿਊਅਰਸ, ਪਿਛਲੇ 34 ਸਾਲਾਂ ਵਿੱਚ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਖਾਲਿਸਤਾਨ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਹਨ। ਅਸੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਅਤੇ ਖਾਲਿਸਤਾਨ ਦੇ ਨਿਸ਼ਾਨੇ ਲਈ ਤੁਰੇ ਜੇਲ੍ਹਾਂ ਵਿੱਚ ਡੱਕੇ ਹੋਏ ਸੈਂਕੜਿਆਂ ਸਿੰਘਾਂ ਸਿੰਘਣੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਜੋ ਅੱਜ ਦਾ ਜੋ ਸਾਡਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਖਾਲਿਸਤਾਨੀ ਯੋਧਿਆਂ ਨੂੰ ਅਰਪਣ ਕਰਦੇ ਹਾਂ। ਸੋ ਬਹੁਤ ਹੀ ਵਧੀਆ ਗੱਲ ਹੈ ਸਾਡੀ ਸਾਰੀ ਸਿੱਖ ਕੌਮ ਲਈ। ਫਿਰ ਦੁਬਾਰਾ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਦੇ ਵਿੱਚ ਪਹਿਲਾ ਇਸ਼ੂ ਇਹ ਹੋਏਗਾ ਖਾਲਿਸਤਾਨ ਐਲਾਨ ਦਿਵਸ ਦੀ ਜੋ 34ਵੀਂ ਵਰ੍ਹੇਗੰਢ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਇਸ ਦੀ ਕੀ ਅਹਿਮੀਅਤ ਹੈ ਔਰ ਇਸ ਦੇ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੇ ਬਾਰੇ, ਅਪਡੇਟਸ ਲਵਾਂਗੇ ਡਾਕਟਰ ਸਾਹਿਬ ਕੋਲੋਂ ਕਿਸ ਕਿਸ ਦੇਸ਼ ਦੇ ਵਿੱਚ ਇਸ ਦੇ ਪ੍ਰਭਾਵ ਘਟੇ ਨੇ, ਕਿਸ ਕਿਸ ਦੇਸ਼ ਦੇ ਵਿੱਚ ਇਸ ਦੇ ਪ੍ਰਭਾਵ ਵਧੇ ਨੇ, ਅਸੀਂ ਅਪਡੇਟਸ ਲਵਾਂਗੇ ਡਾਕਟਰ ਸਾਹਿਬ ਕੋਲੋਂ। ਔਰ ਇੱਕ ਬੜੀ ਹੀ ਮੰਦਭਾਗੀ ਔਰ ਦੁਖਦਾਇਕ ਘਟਨਾ ਅਸੀਂ ਕਵਾਂਗੇ ਜੋ ਇਰਫਾਨ ਜਿਹੜੇ ਹੈਗੇ ਨੇ ਜੋ ਬਾਲੀਵੁੱਡ ਤੇ ਹਾਲੀਵੁੱਡ ਦੇ ਜਿਹੜੇ ਬਹੁਤ ਹੀ ਪ੍ਰਸਿੱਧ ਐਕਟਰ ਨੇ ਉਹ ਸਾਨੂੰ ਅਲਵਿਦਾ ਕਹਿ ਚੁੱਕੇ ਨੇ। ਅਸੀਂ ਉਹਨਾਂ ਬਾਰੇ ਵੀ ਵਿਚਾਰ ਚਰਚਾ ਤੁਹਾਡੇ ਨਾਲ ਕਰਾਂਗੇ। ਫਿਰ ਉਹਦੇ ਤੋਂ ਬਾਅਦ ਤੁਹਾਡੀਆਂ ਲਿਖਤਾਂ ਹੋਣਗੀਆਂ। ਫਿਰ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੋ ਉਸ ਤੋਂ ਇਲਾਵਾ ਜਿਹੜੇ ਕਰੰਟ ਇਸ਼ੂਜ਼ ਨੇ ਜਿਹੜੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾਈ ਹੈ ਕਿ ਅੱਜ ਖਾਲਿਸਤਾਨ ਐਲਾਨ ਦਿਵਸ ਦੀ 34ਵੀਂ ਸਾਲਗਿਰਾ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਮੈਂ ਚਾਹਾਂਗੀ ਕਿ ਪਹਿਲਾਂ ਇਸ ਬਾਰੇ ਸਾਨੂੰ ਦੱਸੋ ਕਿ ਇਸ ਦੀ ਅਹਿਮੀਅਤ ਕੀ ਹੈ ਔਰ 34 ਸਾਲ ਬਾਅਦ ਜੋ ਇਹ ਖਾਲਿਸਤਾਨ ਦਾ ਸੰਘਰਸ਼ ਹੈ ਉਹ ਕਿੱਥੇ ਖੜਾ ਹੈ ਔਰ ਸਾਨੂੰ ਇਸ ਲਈ ਕੀ ਕਰਨ ਦੀ ਲੋੜ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਸਾਡਾ ਸਿਰ ਉਹਨਾਂ ਯੋਧਿਆਂ ਦੇ ਅੱਗੇ, ਉਹਨਾਂ ਬਹਾਦਰ ਸਿੰਘਾਂ ਸਿੰਘਣੀਆਂ ਦੇ ਅੱਗੇ ਝੁਕਦਾ ਹੈ ਜਿਨ੍ਹਾਂ ਨੇ
ਕੌਮੀ ਆਜ਼ਾਦੀ ਦਾ ਸਿਰਫ ਸੁਪਨਾ ਹੀ ਨਹੀਂ ਦੇਖਿਆ, ਉਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਆਪਣੀ ਰੱਤ ਡੋਲੀ, ਆਪਣਾ ਖੂਨ ਡੋਲਿਆ, ਆਪਣੇ ਘਰ-ਬਾਰ ਛੱਡੇ, ਆਪਣੇ ਮਾਪਿਓ, ਭਰਾ ਭੈਣਾਂ, ਜੀਵਨ ਸਾਥਣ, ਉਹਨਾਂ ਸਭ ਨੂੰ ਛੱਡ ਕੇ ਤੁਰ ਪਏ ਕਿ ਕੌਮ ਨੂੰ ਅਸੀਂ ਆਜ਼ਾਦ ਕਰਵਾਉਣਾ ਹੈ ਬ੍ਰਾਹਮਣਵਾਦ ਦੇ ਗਲਬੇ ਤੋਂ। ਔਰ ਉਹਨਾਂ ਸਾਰਿਆਂ ਨੇ ਇਹ ਮਿੱਥ ਕੇ ਕਿ ਅਸੀਂ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮੱਤਾ ਕਰਨਾ ਹੈ, ਮਾਨ ਮੱਤਾ ਕਰਨਾ ਹੈ, ਆਪਣਾ ਅੱਜ ਉਹਨਾਂ ਨੇ ਕੁਰਬਾਨ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਮੇਰਾ ਸਿਰ ਉਹਨਾਂ ਸਾਰਿਆਂ ਦੇ ਅੱਗੇ ਝੁਕਦਾ ਹੈ। ਫਿਰ ਉਹ ਬਹਾਦਰ ਯੋਧੇ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਰਸਤੇ ਤੇ ਤੁਰਦਿਆਂ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੜੇ ਬੜੇ ਜਫਰ ਜਾਲੇ, ਕਈ 28 ਸਾਲ 30 ਸਾਲ ਉਹ ਜੇਲ੍ਹਾਂ 'ਚ ਨੇ। ਔਰ ਜਥੇਦਾਰ ਜਗਤਾਰ ਸਿੰਘ ਹਵਾਰਾ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਨੇ ਥਾਪਿਆ, ਕਿਵੇਂ ਉਹਨਾਂ ਨੇ ਜੰਗ ਦੇ ਮੈਦਾਨ 'ਚ ਵੀ ਆਪਣੇ ਬਹਾਦਰੀ ਦੇ ਜੌਹਰ ਦਿਖਾਏ। ਤੇ ਅੱਜ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਉਹ ਬੰਦ ਨੇ ਔਰ ਕਾਫੀ ਕਸ਼ਟ ਦਾ ਸ਼ਿਕਾਰ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਉਹ ਸਾਨੂੰ ਅਗਵਾਈ ਦੇ ਰਹੇ ਨੇ ਕੌਮੀ ਆਜ਼ਾਦੀ ਦੇ ਲਈ। ਔਰ ਹੋਰ ਵੀ ਦਰਜਨਾਂ ਹੋਰ ਸਿੰਘ ਇਸ ਵੇਲੇ ਉਹ ਤਿਹਾੜ ਹੋਏ, ਪਟਿਆਲਾ ਹੋਏ, ਨਾਭਾ ਹੋਏ, ਈਵਨ ਇੰਗਲੈਂਡ ਦੇ ਸਿਟੀਜ਼ਨ ਜੱਗੀ ਜੌਲ, ਉਹ ਵੀ ਜਿਹੜੇ ਨੇ ਜੇਲ੍ਹਾਂ 'ਚ ਬੰਦ ਨੇ। ਔਰ ਹੋਰ ਵੀ ਜਿਹੜੇ ਸਾਰੇ ਪੀਰੀਅਡ 'ਚ ਪੰਜਾਬ ਦੇ ਵਿੱਚ ਵੀ ਦਿਨਕਰ ਗੁਪਤਾ ਦੀਆਂ ਨੀਤੀਆਂ ਨੇ, ਜਿਹਨਾਂ ਨੌਜਵਾਨਾਂ ਨੂੰ ਸਿਰਫ ਇਸ ਕਰਕੇ ਕਿ ਜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੋਈ ਖਾਲਿਸਤਾਨੀ ਆਜ਼ਾਦੀ ਦੀ ਪੋਸਟ ਸ਼ੇਅਰ ਕੀਤੀ ਜਾਂ ਪੰਜਾਬ ਪੁਲਿਸ ਦੇ ਜ਼ੁਲਮਾਂ ਨੂੰ ਬੇਨਕਾਬ ਕਰਦਿਆਂ ਆਵਾਜ਼ ਬੁਲੰਦ ਕੀਤੀ। ਮੈਂ ਸਮਝਦਾ ਹਾਂ ਵੀ ਇਹ ਸਾਰੇ ਵੀ ਜਦੋਂ ਅਸੀਂ ਕਿਸੇ ਸੰਘਰਸ਼ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਕਿ ਸਭ ਤੋਂ ਉੱਚਾ ਰੁਤਬਾ ਸ਼ਹੀਦ ਦਾ ਹੁੰਦਾ ਹੈ, ਕਿਉਂਕਿ ਸ਼ਹੀਦ ਦਾ ਡੁੱਲਿਆ ਖੂਨ ਅੱਗੋਂ ਹੋਰ ਕਈ ਯੋਧੇ ਪੈਦਾ ਕਰਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਅੱਜ ਦੇ ਦੌਰ 'ਚ ਇਹਨਾਂ ਬਦਤਰ ਹਾਲਾਤਾਂ ਦੇ ਵਿੱਚ ਵੀ ਕੌਮੀ ਆਜ਼ਾਦੀ ਦੇ ਪਰਚਮ ਨੂੰ ਉੱਚਾ ਰੱਖ ਰਹੇ ਨੇ, ਉਹ ਸਾਡੀਆਂ ਯਾਦਾਂ 'ਚ ਨਾ ਹੋਣ। ਔਰ ਫਿਰ ਮੈਂ ਸਮਝਦਾ ਵੀ ਉਹ ਸਾਰੇ ਸਾਡੇ ਭੈਣ ਭਰਾ, ਇੱਕ ਲੰਬਾ ਸਫ਼ਰ ਹੈ। ਆਜ਼ਾਦੀ ਦੀ ਲੜਾਈ ਬਹੁਤ ਔਖੀ ਲੜਾਈ ਹੁੰਦੀ ਹੈ, ਖਾਸ ਤੌਰ ਤੇ ਉਹਨਾਂ ਹਾਲਾਤਾਂ 'ਚ ਜਦੋਂ ਤੁਹਾਡਾ ਦੁਸ਼ਮਣ ਮਕਾਰ, ਕਮੀਨਾ ਔਰ ਅਤ ਦਰਜੇ ਦਾ ਝੂਠਾ ਹੋਏ ਔਰ ਆਊਟ ਨੰਬਰ ਕਰ ਰਿਹਾ ਹੋਏ ਤੁਹਾਨੂੰ। ਕੋਈ ਸ਼ੱਕ ਨਹੀਂ ਹੈ ਕਿ ਅਸੀਂ ਭਾਰਤ ਦੇ ਨਕਸ਼ੇ 'ਚ 2% ਤੋਂ ਵੀ ਘੱਟ ਹੈ। ਔਰ ਇਹ ਜਿਹੜਾ ਆਰਟੀਫਿਸ਼ੀਅਲੀ ਕ੍ਰੀਏਟਡ ਨੇਸ਼ਨ ਇੰਡੀਆ ਹੈ, ਜਿੱਥੇ 1 ਬਿਲੀਅਨ 400 ਮਿਲੀਅਨ ਲੋਕ ਰਹਿੰਦੇ ਨੇ ਔਰ ਹਰ ਹਾਕਮ ਉੱਥੇ ਜ਼ਾਲਮ ਆਇਆ ਹੈ। ਗੱਲ ਇੱਕ ਸਟੇਜ ਸੀ ਜਾਂ ਲੋਕ ਸਿਰਫ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਤੱਕ ਹੀ ਗੱਲ ਮਹਿਦੂਦ ਕਰਦੇ ਸੀ। ਅਸੀਂ ਇਹ ਦੇਖੀਏ ਕਿ ਇਹਨਾਂ 34 ਵਰਿਆਂ ਦੇ ਵਿੱਚ ਜੇ ਆਜ਼ਾਦੀ ਦੀ ਡੈਕਲੇਰੇਸ਼ਨ ਦੀ ਗੱਲ 29 ਅਪ੍ਰੈਲ 1986 ਦੀ ਕਰੀਏ, ਤੇ ਜੇ ਜੂਨ 84 ਦੇ ਹਮਲੇ ਦੀ ਗੱਲ ਤੋਂ ਸ਼ੁਰੂ ਕਰੀਏ ਤੇ ਫਿਰ 36 ਸਾਲ ਹੋ ਜਾਂਦੇ ਨੇ। ਦਿੱਲੀ 'ਚ 1 ਦਰਜਨ ਤੋਂ ਜ਼ਿਆਦਾ ਹਾਕਮ ਆਏ ਨੇ, ਪਰ ਹਰ ਕੋਈ ਸਿੱਖਾਂ ਦੇ ਮਾਮਲੇ 'ਚ ਵੱਧ ਤੋਂ ਵੱਧਤਾਰੀ ਸਾਬਤ ਹੋਇਆ। ਔਰ ਅੱਜ ਤਾਂ ਉਸ ਦੇਸ਼ ਦੇ ਵਿੱਚ ਉਹਨਾਂ ਹਿੰਦੂ ਤਵੀਆਂ ਦਾ ਬਣਾਇਆ ਇਹ ਕਾਤਲ ਜੋੜੀ ਮੋਦੀ ਅਮਿਤ ਸ਼ਾਹ ਦੀ ਕਾਬਜ਼ ਹੈ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ, ਬੇਗੁਨਾਹ ਮੁਸਲਮਾਨਾਂ ਦਾ ਖੂਨ 2002 'ਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਬਹਾਇਆ। ਔਰ ਅੱਜ ਵੀ ਜੋ ਇਸ ਕਰੋਨਾ ਦੇ ਕਹਿਰ ਦੇ ਵੇਲੇ ਵੀ ਜਿਵੇਂ ਸੁਸਾਇਟੀ ਨੂੰ ਇਹਨਾਂ ਨੇ ਵੰਡਿਆ ਹੋਇਆ ਹੈ, ਜਿਵੇਂ ਮੁਸਲਮਾਨਾਂ ਦੇ ਖਿਲਾਫ ਹਮਲਿਆਂ ਦੀ ਲਾਈਨ ਭਾਰਤ ਦੇ ਵਿੱਚ ਹੈ, ਜਿਵੇਂ ਉਹਨਾਂ ਦੇ ਇਕਨੋਮਿਕਲ ਬਾਈਕਾਟ ਦੀ ਲਾਈਨ ਜਿਹੜੀ ਆ ਉਹਨਾਂ ਦੇ ਵਜ਼ੀਰ ਲੈਵਲ ਦੇ ਉੱਤੇ ਔਰ MLA ਲੈਵਲ ਤੇ ਦੇ ਰਹੇ ਨੇ, ਉਹ ਰੋਜ਼ਾਨਾ ਖਬਰਾਂ ਦੀ ਜ਼ੀਨਤ ਬਣਦਾ ਹੈ ਕਿ ਭਾਈ ਇਹ ਕੀ ਕਰ ਰਹੇ ਨੇ। ਔਰ ਇਸ ਦੀ ਇੱਕ ਚੰਗੀ ਗੱਲ ਹੈ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ, ਕਿ ਇਸ ਦਾ ਨੋਟਿਸ ਜਿਹੜਾ ਅਮਰੀਕਾ ਦਾ ਸਮਾਈ ਗਵਰਨਮੈਂਟ ਅਦਾਰਾ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਨ੍ਹਾਂ ਨੇ ਦੁਨੀਆ 'ਚ ਧਾਰਮਿਕ ਆਜ਼ਾਦੀ ਸੰਬੰਧੀ ਆਪਣੀ ਕੱਲ ਹੀ ਰਿਪੋਰਟ ਜਾਰੀ ਕੀਤੀ ਹੈ। ਔਰ ਪਹਿਲੀ ਵਾਰ ਹੈ 2004 ਤੋਂ ਬਾਅਦ, ਲਗਭਗ 16 ਸਾਲ ਬਾਅਦ, ਕਿਉਂਕਿ 2002 'ਚ ਇਹਨਾਂ ਦੀ ਜਿਹੜੀ ਕਰਤੂਤ ਸੀ ਉਹਦੇ ਥੱਲੇ ਇਹਨਾਂ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਗਿਆ ਸੀ। ਔਰ ਮੋਦੀ ਦੇ ਅਮਰੀਕਾ ਦਾਖਲੇ ਦੇ ਉੱਤੇ ਪਾਬੰਦੀ ਸੀ 12 ਸਾਲ। ਇਹਨੂੰ ਜਿਹੜਾ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ, 2014 'ਚ ਪ੍ਰਾਈਮ ਮਿਨਿਸਟਰ ਬਣ ਕੇ ਹੀ ਆਇਆ ਉਸ ਕਵਰ ਦੇ ਥੱਲੇ। ਪਰ 16 ਸਾਲ ਬਾਅਦ ਭਾਰਤ ਨੂੰ ਉਹਨਾਂ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਜਿਹਦਾ ਮਤਲਬ ਬਲੈਕ ਲਿਸਟ ਕੀਤਾ ਹੈ। ਚੀਕਾਂ ਮਾਰ ਰਹੇ ਨੇ ਉਹਨਾਂ ਦੇ ਫੋਰਨ ਮਿਨਿਸਟਰ ਦੂਜੇ, ਜੀ ਅਸੀਂ ਨਹੀਂ ਪਰਵਾਹ ਕਰਦੇ।
ਪਰ ਮੈਂ ਸਮਝਦਾ ਵੀ ਇਹ ਇੱਕ ਪੋਜ਼ਿਟਿਵ ਸਾਈਨ ਹੈ ਕਿ ਇਹਦੇ ਬਾਵਜੂਦ ਕਿ ਟਰੰਪ ਮੋਦੀ ਦੀ ਯਾਰੀ ਦੀਆਂ ਗੱਲਾਂ ਭਾਵੇਂ ਚਾਈਨਾ ਦੇ ਹਵਾਲੇ ਨਾਲ ਐਜ਼ ਏ ਉਹਨਾਂ ਦਾ ਮੋਢਾ ਵਰਤ ਰਹੇ ਨੇ ਜਾਂ ਕੌਣ ਕਿਹਨੂੰ ਵਰਤ ਰਿਹਾ ਔਰ ਇਹ ਦੱਸਿਆ ਜਾ ਰਿਹਾ ਸੀ, ਪਰ ਇਹ ਵੀ ਅਮਰੀਕਾ ਦੀ ਖੂਬਸੂਰਤੀ ਹੈ। ਜਿਵੇਂ ਅਸੀਂ ਕਿਹਾ ਸੀ ਕਿ ਇਹ ਇੱਥੇ ਅਦਾਰੇ ਇੰਡੀਪੈਂਡੈਂਟਲੀ ਵੀ ਕੋਈ ਨਿਰਣਾ ਲੈ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਰਤ ਨੂੰ ਐਕਸਪੋਜ਼ ਕਰ ਰਿਹਾ, ਪਰ ਅਸੀਂ ਜਦੋਂ ਆਪਣੇ ਤਜਰਬੇ ਦੀ ਗੱਲ ਕਰ ਰਹੇ ਹਾਂ ਸੋ ਗੱਲ ਜ਼ਾਹਰ ਹੈ ਕਿ ਕਿਸੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੇ ਮਿੱਠੀ ਗੋਲੀ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਇੰਟੈਂਟ ਹੈ ਦਿੱਲੀ ਦੇ ਹਾਕਮਾਂ ਦੀ ਸਾਰੇ ਪੀਰੀਅਡ 'ਚ ਵੀਪੀ ਸਿੰਘ ਵਰਗਾ ਪ੍ਰਧਾਨ ਮੰਤਰੀ ਵੀ ਆਇਆ, ਚੰਦਰ ਸ਼ੇਖਰ ਵਰਗਾ ਵੀ ਆਇਆ ਜਿਨ੍ਹਾਂ ਨੂੰ ਸਿੱਖ ਆਪਣਾ ਦੋਸਤ ਸਮਝਦੇ ਸੀ, ਪਰ ਕਿਸੇ ਦੀ ਵੀ ਨੀਤੀ ਰੀਜ਼ਨ ਕਿਉਂਕਿ ਪੰਜਾਬ ਨੂੰ ਪਿਛਲੇ 4 ਦਹਾਕਿਆਂ ਤੋਂ ਇੰਟੈਲੀਜੈਂਸ ਏਜੰਸੀਆਂ ਰਨ ਕਰਦੀਆਂ ਨੇ ਔਰ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਜਿਵੇਂ ਕਿ ਟੋਟਲ ਵਾਰ ਦਾ ਹੁੰਦਾ ਹੈ ਕਿ ਸਿੱਖਾਂ ਦਾ ਸਰਵਨਾਸ਼। ਤੇ ਸਰਵਨਾਸ਼ ਦਾ ਮਤਲਬ ਇਹ ਹੈ ਵੀ ਕੱਲਾ ਫਿਜ਼ੀਕਲ ਲੈਵਲ ਦੇ ਉੱਤੇ ਹੀ ਜੈਨੋਸਾਈਡ ਨਹੀਂ ਕਰਨਾ ਜਾਂ ਨਹੀਂ ਕੀਤਾ ਉਹਨਾਂ ਨੇ, ਕਿਵੇਂ ਉਹਨਾਂ ਨੇ ਸਾਡਾ ਸਟੈਟਿਸਟੀਕਲ ਜੈਨੋਸਾਈਡ ਵੀ ਕੀਤਾ, ਕਿਵੇਂ ਸਾਡਾ ਇਕਨੋਮਿਕਲ ਜੈਨੋਸਾਈਡ ਕੀਤਾ, ਕਿਵੇਂ ਪੰਜਾਬ ਦੀ ਜਵਾਨੀ ਨੂੰ ਇਹਨਾਂ ਨੇ ਨਸ਼ਿਆਂ ਦੇ ਹਵਾਲੇ ਕਰਕੇ ਬਿਲਕੁਲ ਸਾਡੇ ਖਿਲਾਫ ਜਿਹੜਾ ਡਰੱਗਸ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ, ਕਿਵੇਂ ਇਹਨਾਂ ਨੇ ਆਰਟੀਫੀਸ਼ੀਅਲ ਫਲੱਡ ਲਿਆ ਕੇ 1988 ਦੇ ਵਿੱਚ ਵੀ ਔਰ 2 ਵਰੇ ਪਹਿਲਾਂ ਵੀ ਅਸੀਂ ਦੇਖਿਆ ਕਿ ਕਿਵੇਂ ਵਾਟਰ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਵਰਸਟ ਪ੍ਰੋਪੇਗੈਂਡਾ ਮਸ਼ੀਨਰੀ ਹੈ ਜਿਹੜੀ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦੇ ਲਈ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਉਣ ਦੇ ਲਈ ਜਿਹੜਾ ਇਹਨਾਂ ਦਾ ਪਿਛਲੇ 34 ਸਾਲਾਂ ਤੋਂ ਹੀ ਲਗਾਤਾਰਤਾ ਨਾਲ ਇਹਨਾਂ ਦਾ ਨੈਗੇਟਿਵ ਪ੍ਰੋਪੇਗੈਂਡਾ ਇਹ ਸਾਡੇ ਸਾਹਮਣੇ। ਔਰ ਉਹਦੇ 'ਚ ਇਹਨਾਂ ਨੂੰ ਕਿੰਨੀ ਤਕਲੀਫ ਹੋਈ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦਾ ਐਲਾਨ ਇਮਰਾਨ ਖਾਨ ਹੋਰਾਂ ਨੇ 2018 ਚ ਕੀਤਾ, ਕਿੰਨੀਆਂ ਰੁਕਾਵਟਾਂ ਇਹਨਾਂ ਨੇ ਪਾਈਆਂ ਉਹਦੇ ਬਣਨ ਦੇਣ। 2019 ਚ ਫਾਈਨਲੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪੁਰਬ ਦੇ ਮੌਕੇ ਇਸ ਦਾ ਜਿਹੜੀ ਹੈ ਉਦਘਾਟਨ ਹੁੰਦਾ ਹੈ, ਕਿੰਨੀਆਂ ਸ਼ਰਤਾਂ, ਕਿੰਨੀਆਂ ਰੁਕਾਵਟਾਂ। ਇਹਦੇ ਬਾਵਜੂਦ ਜਿਹੜਾ ਪੰਜਾਬ ਦਾ ਡੀਜੀਪੀ ਹੈ ਕੁਝ ਮਹੀਨੇ ਪਹਿਲਾਂ ਇਹਦਾ ਬਿਆਨ ਸੀ ਕਿ ਜੀ ਜਿਹੜੇ ਇੱਥੋਂ ਜਾਂਦੇ ਨੇ ਉਹ 8 ਘੰਟੇ ਦੇ ਵਿੱਚ ਜਿਹੜੇ ਨੇ ਉੱਥੋਂ ਅੱਤਵਾਦੀ ਬਣ ਕੇ ਵਾਪਸ ਆ ਸਕਦੇ ਨੇ, ਉਹਨਾਂ ਨੂੰ ਬੰਬ ਕਿਵੇਂ ਬਣਾਉਣਾ ਹੈ ਇਹਦੀ ਟ੍ਰੇਨਿੰਗ ISI ਦਿੰਦੀ ਹੈ, ਦੇ ਸਕਦੀ ਹੈ, ਇਹਨਾਂ ਨੂੰ ਜਿਹੜਾ ਹੈ ਉਹ ਨਿਸ਼ਾਨੇਬਾਜ਼ੀ ਕਿਵੇਂ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾ ਸਕਦੀ। ਸੋ ਜ਼ਾਹਰ ਹੈ ਕਿ ਇਹਨਾਂ ਦਾ ਹਰ ਐਫਰਟ ਸਿੱਖਾਂ ਨੂੰ ਬਦਨਾਮ ਕਰਨ ਲਈ ਔਰ ਇੰਟਰਨੈਸ਼ਨਲੀ ਜਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਇਹਨਾਂ ਦੇ ਮੁਲਕਾਂ ਦੀਆਂ ਜਿੱਥੇ ਜਿੱਥੇ ਵੀ ਐਮਬੈਸੀਆਂ ਕੌਂਸੂਲੇਟ ਨੇ ਉਹ ਸਿੱਖਾਂ ਦੇ ਖਿਲਾਫ ਲਗਾਤਾਰਤਾ ਨਾਲ ਕੰਮ ਕਰ ਰਹੇ ਨੇ। ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਿਆ ਕਿਵੇਂ ਜਸਟਿਨ ਟਰੂਡੋ ਜਿਹੜੇ ਇੱਕ ਚੰਗੇ ਇਨਸਾਨ ਨੇ, ਸਾਰੇ ਕੈਨੇਡਾ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਸਿੱਖਾਂ ਦੇ ਨਾਲ ਉਹਨਾਂ ਦਾ ਆਪਣੇ ਪਿਓ ਦੇ ਹੁੰਦਿਆਂ ਵੀ ਕਿਉਂਕਿ ਬਚਪਨ ਬੀਤਿਆ ਸਿੱਖਾਂ ਦੇ ਸਰਾਊਂਡਿੰਗ, ਉਹਨਾਂ ਦੇ ਪਿਤਾ ਵੀ ਸਿੱਖਾਂ ਦੇ ਹਮਦਰਦ ਸਨ, ਪ੍ਰਾਈਮ ਮਿਨਿਸਟਰ ਰਹੇ ਕੈਨੇਡਾ ਦੇ ਮਿਸਟਰ ਟਰੂਡੋ, ਪਰ ਕਿਵੇਂ ਜਸਟਿਨ ਟਰੂਡੋ ਨੂੰ ਹਿਊਮਿਲੇਟ ਕੀਤਾ, ਕਿਵੇਂ ਈਵਨ ਜਿਹੜੀ ਖਬਰ ਈਵਨ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤੀ ਕਿ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਇੰਡੀਅਨ ਜਰਨਲਿਸਟ ਨੂੰ ਰਿਕਰੂਟ ਕੀਤਾ IB ਔਰ ਰਾ ਨੇ ਕਿ ਉਹ ਉੱਥੇ ਕਰਪਟ ਕਰਨ ਉਹਨਾਂ ਨੂੰ, ਪੋਲੀਟੀਸ਼ੀਅਨਸ ਨੂੰ, ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ ਵਾ। ਸੋ ਮੈਂ ਜਦੋਂ ਇਹ 34 ਵਰੇ ਪਿੱਛੇ ਮੁੜ ਕੇ ਦੇਖਦਾ ਔਰ ਇਹਨਾਂ 34 ਵਰਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਕੀ ਵਰਤਾਰ ਹੈ, ਸੋ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਇਹਨਾਂ ਦੀ ਆਲ ਆਊਟ ਵਾਰ ਹੈ, ਟੋਟਲ ਵਾਰ ਹੈ ਸਿੱਖਾਂ ਦੇ ਖਿਲਾਫ। ਪਰ ਅੱਜ ਦਾ ਦਿਨ ਜਿਹਨੂੰ ਤੁਸੀਂ ਮੁਬਾਰਕ ਦਿਨ ਵੀ ਔਰ ਖੁਸ਼ੀ ਦਾ ਦਿਨ ਵੀ ਕਿਹਾ, ਮੈਂ ਸਮਝਦਾ ਮੈਂ ਤੁਹਾਡੀ ਸਪਿਰਿਟ ਨੂੰ ਜਿਹੜਾ ਉਸ ਦੀ ਤਾਇਦ ਕਰਦਾ ਕਿਉਂਕਿ ਇਹ ਜਿਹੜੇ ਸਫ਼ਰ ਤੁਹਾਡੇ ਆਜ਼ਾਦੀ ਦੇ ਹੁੰਦੇ ਨੇ ਇਹ ਸੌਖੇ ਨਹੀਂ ਹੁੰਦੇ। ਔਰ ਇਹਨਾਂ ਹਾਲਾਤਾਂ 'ਚ ਜਦੋਂ ਕਿ ਕੋਈ ਤੁਹਾਡਾ ਬਾਂਹ ਫੜਨ ਵਾਲਾ ਨਾ ਹੋਏ, ਕੋਈ ਦੁਨੀਆ ਦਾ ਮੁਲਕ ਨਿੱਤਰ ਕੇ ਸਾਡੇ ਨਾਲ ਨਾ ਖਲੋਤਾ ਹੋਏ ਜਾਂ ਨਾਲ ਖਲੋਣ ਵਾਲਾ ਨਾ ਹੋਏ, ਤੇ ਇਹਦੇ ਬਾਵਜੂਦ ਇੱਕ ਨਿੱਕੀ ਜਿਹੀ ਮਾਈਨੋਰਿਟੀ ਦਾ ਏਡੀ ਵੱਡੀ ਹਕੂਮਤ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਣਾ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਔਰ ਇਸ ਸਾਰੇ ਦੇ ਦੌਰਾਨ ਇਹਦੇ ਬਾਵਜੂਦ ਕਿ 1984 ਤੋਂ 1995 ਤੱਕ ਜਾਂ 1994 ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ
ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਨੇ। ਔਰ ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਕਈ ਵਾਰ ਸਾਡੇ ਪਾਕਿਸਤਾਨੀ ਭੈਣ ਭਰਾ ਕੁਛ ਇਹ ਕਹਿਣਗੇ ਕਿ ਜੀ ਬਾਹਰ ਤਾਂ ਆਵਾਜ਼ ਹੈ ਖਾਲਿਸਤਾਨ ਦੀ, ਤੁਸੀਂ ਸਾਰੇ ਔਰ ਹੋਰ ਵੀ ਗੱਲ ਕਰਦੇ ਨੇ, ਪੰਜਾਬ ਦੇ ਵਿੱਚ ਕੋਈ ਕਿਉਂ ਨਹੀਂ ਬੋਲਦਾ? ਇਹਦਾ ਵੱਡਾ ਕਾਰਨ ਹੀ ਇਹ ਹੈ ਕਿ ਬਹੁਤ ਸਾਰੇ ਸਾਡੇ ਹੁਣੇ ਹੀ ਜੁੜੇ ਹੋਣਗੇ, ਕੋਈ 84 ਦੀ ਜਾਂ 80s ਦੀ ਜਨਰੇਸ਼ਨ, 30 ਸਾਲ ਪਹਿਲਾਂ ਦਾ ਕਿਸੇ ਨੂੰ ਸ਼ਾਇਦ ਬਹੁਤਾ ਨਹੀਂ ਪਤਾ ਹੈ ਕਿ ਕਿੰਨਾ ਵੱਡਾ ਇਹ ਖੂਨੀ ਸੰਘਰਸ਼ ਸੀ, ਕਿਵੇਂ ਸਾਡੇ ਨੌਜਵਾਨ ਬਹਾਦਰੀ ਦੇ ਨਾਲ ਲੜੇ, ਕਿਵੇਂ 10 ਸਾਲ 84 ਤੋਂ 94 ਤੱਕ ਵਰਚੁਅਲੀ ਸਿੰਘਾਂ ਦਾ ਹੀ ਰਾਜ ਸੀ ਪੰਜਾਬ ਦੇ ਵਿੱਚ। ਲੇਕਿਨ ਜਿਵੇਂ ਫਿਰ ਹਕੂਮਤ ਨੇ ਝੂਠੇ ਪੁਲਿਸ ਮੁਕਾਬਲੇ, ਘਰਾਂ ਦੇ ਘਰ ਖਾਲੀ ਕੀਤੇ ਔਰ ਉਸ ਤੋਂ ਬਾਅਦ ਪੰਜਾਬ ਨੂੰ ਇੱਕ ਫੌਜੀ ਸਟੇਟ ਬਣਾ ਕੇ ਡਰੱਗਸ ਲਿਆ ਕੇ ਪੰਜਾਬ ਦੇ ਵਿੱਚ ਸੁੱਟੀਆਂ, ਇੱਕ ਪੂਰੀ ਜਨਰੇਸ਼ਨ ਡਰੱਗਸ ਔਰ ਲੱਚਰਪੁਣਾ, ਜਿਹਦੇ ਚ ਸਾਰੇ ਜਿਹੜੇ ਅੱਜ ਵੀ ਗਲਾਂ ਦੇ ਵਿੱਚੋਂ ਪਾ ਕੇ ਟੈਗ ਖਲੋਤੇ ਨੇ ਕਿ ਮੈਂ ਵੀ ਪੰਜਾਬ ਪੁਲਿਸ, ਮੈਂ ਵੀ ਹਰਜੀਤ ਸਿੰਘ, ਇਹ ਸਾਰੇ ਉਸ ਕਿਸਮ ਦੇ ਲੋਕ ਨੇ ਜਿਹੜਾ ਤੋਂ ਇਹ ਲੱਚਰਪੁਣਾ ਜਿਹੜਾ ਜਿਸ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਸ਼ਰਾਬ ਔਰ ਉਹ ਸਾਰੇ ਨਸ਼ਿਆਂ ਤੋਂ ਵੀ ਪਰੇ ਜਾ ਕੇ ਕ੍ਰੈਕ ਕੋਕੇਨ, ਹੈਰੋਇਨ, ਇਸ ਕਿਸਮ ਦੇ ਖਤਰਨਾਕ ਨਸ਼ਿਆਂ ਵੱਲ ਧੱਕਿਆ। ਇਹ ਸਾਰੀ ਲੜਾਈ ਜਿਹੜੀ ਹੈ ਇਹਨਾਂ ਨੇ ਇਸ ਲਈ ਤਾਂ ਕਿ ਉਹ ਪੰਜਾਬ ਦੇ ਵਿੱਚ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰ ਸਕਣ। ਇਹਦੇ ਬਾਵਜੂਦ ਇਹ ਮੈਂ ਸਮਝਦਾ ਹਾਂ ਵੀ ਮੌਜੂਜ਼ਾ ਹੈ, ਕਰਾਮਾਤ ਹੈ ਕਿ ਦੁਨੀਆ ਭਰ ਦੇ ਵਿੱਚ ਅੱਜ 150 ਦੇਸ਼ਾਂ 'ਚ ਸਿੱਖ ਵਸਦੇ ਨੇ, ਸਾਡੀ ਆਵਾਜ਼ ਦੁਨੀਆ ਭਰ ਦੇ ਵਿੱਚ ਗੂੰਜਦੀ ਹੈ। ਗੱਲ ਕਿਸੇ ਨਾ ਕਿਸੇ ਹਵਾਲੇ ਨਾਲ ਪੰਜਾਬ 'ਚ ਜਿਹੜੀਆਂ ਧਿਰਾਂ ਨੇ ਇਸ ਗੱਲ ਨੂੰ ਜਾਰੀ ਰੱਖਿਆ ਹੋਇਆ, ਉਹਨਾਂ ਦੇ ਅੱਗੇ ਵੀ ਸਾਡਾ ਸਿਰ ਝੁਕਦਾ ਹੈ ਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਤੰਗ ਦਸਤੀਆਂ ਨੇ, ਔਰ ਇਹ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਮ ਲੋਕ ਬਹੁਤ ਵਾਰ ਜਿਹੜੀ ਵੇਲੇ ਦੀ ਹਵਾ ਹੁੰਦੀ ਹੈ ਸਮੇਂ ਦੀ, ਉਹਦੇ ਨਾਲ ਹੀ ਵਹਿੰਦੇ ਨੇ। ਲੇਕਿਨ ਅੱਜ ਵੀ ਪੰਜਾਬ ਦੇ ਵਿੱਚ ਉਹ ਆਵਾਜ਼ ਪੂਰੀ ਬੁਲੰਦ ਆਵਾਜ਼ ਦੇ ਵਿੱਚ ਉੱਭਰਦੀ ਹੈ ਜਿਹੜੀ ਕੌਮ ਦੀ ਆਜ਼ਾਦੀ ਦੀ ਹੈ। ਸੋ ਇਹ ਦਿਨ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿ ਜਿਹੜੇ ਡੈਕਲੇਰੇਸ਼ਨ ਡੇ ਹੁੰਦੇ ਨੇ ਇਹ ਕੌਮਾਂ ਦਾ ਰਿਜ਼ੋਲਵ ਹੁੰਦੇ ਨੇ। ਔਰ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ 4 ਜੁਲਾਈ 1776 ਨੂੰ ਜਦੋਂ 13 ਕਾਲੋਨੀਜ਼ ਨੇ ਇਕੱਠੇ ਹੋ ਕੇ ਐਲਾਨ ਕੀਤਾ ਸੀ ਕਿ ਅਸੀਂ ਬ੍ਰਿਟਿਸ਼ ਸਲਤਨਤ ਦਾ ਹੁਣ ਹਿੱਸਾ ਨਹੀਂ ਹੈ, ਅਸੀਂ ਆਜ਼ਾਦ ਹੈ, ਤੇ ਇਹ ਸਫ਼ਰ ਸੌਖਾ ਨਹੀਂ ਸੀ। ਅਗਲੇ 5 ਸਾਲ ਅਮਰੀਕਾ ਦੇ ਵਿੱਚ ਵਾਰ ਹੋਈ, ਹਜ਼ਾਰਾਂ ਲੋਕ ਮਾਰੇ ਗਏ, ਕਦੇ ਅੰਗਰੇਜ਼ਾਂ ਦਾ ਹੱਥ ਉੱਤੇ ਹੁੰਦਾ ਸੀ, ਕਦੇ ਇਹਨਾਂ ਦਾ ਹੁੰਦਾ ਸੀ। ਇੱਕ ਸਟੇਜ ਐਸੀ ਆਈ ਕਿ ਅੰਗਰੇਜ਼ਾਂ ਦਾ ਹੱਥ ਇਹਨਾਂ ਉੱਤੇ ਹੋਇਆ ਵੀ ਇੱਥੇ ਬਹੁਤ ਸਾਰੇ ਲੋਕ ਕਹਿਣ ਲੱਗ ਗਏ, ਕੁਝ ਜਿਹੜੇ ਗੋਰੇ ਸੀ ਉਹ ਦੌੜ ਕੇ ਕੈਨੇਡਾ ਪਹੁੰਚ ਗਏ ਔਰ ਕੁਝ ਕਹਿਣ ਲੱਗ ਗਏ ਕਿ ਜੀ ਇਹ ਕਾਹਨੂੰ ਪੰਗਾ ਲੈਣਾ ਸੀ, ਏਡੀ ਵੱਡੀ ਤਾਕਤ ਤੇ ਨਹੀਂ ਮਿਲਣਾ ਸਾਨੂੰ। ਲੇਕਿਨ ਇਹ ਉਹ ਪੀਰੀਅਡ ਹੁੰਦਾ ਜਿਹਦੇ ਵਿੱਚ ਅਮਰੀਕਾ ਦੇ ਵਿੱਚ ਫਿਰ ਮਿਸਟਰ ਪੇਨ ਨਾਂ ਦੇ ਜਿਹੜੇ ਸਕਾਲਰ ਸੀ, ਉਹਨਾਂ ਨੇ ਇੱਕ ਕਿਤਾਬਚਾ ਲਿਖਿਆ ਛੋਟਾ ਜਿਹਾ, ਕਾਮਨ ਸੈਂਸ, ਔਰ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ ਐਂਡ ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ देयर ਗਰਾਊਂਡ। ਕਿ ਇਹ ਜਿਹੜੇ ਹਨੇਰੇ ਦਿਨ ਆਉਂਦੇ ਨੇ, ਔਖੀਆਂ ਘੜੀਆਂ ਆਉਂਦੀਆਂ ਨੇ, ਇਹ ਅਸਲ ਚ ਤੁਹਾਡੀ ਰੂਹ ਦੀ ਪਰਖ ਹੁੰਦੀ ਹੈ, ਤੇ ਜਿਹੜੇ ਧੁੱਪ ਚੜੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਭੱਜ ਜਾਂਦੇ ਨੇ, ਤੇ ਜਿਨ੍ਹਾਂ ਦੇ ਅੰਦਰ ਕਨਵਿਕਸ਼ਨ ਹੈ ਉਹ ਜਿਹੜੇ ਨੇ ਅੱਡੀ ਗੱਡ ਕੇ ਖਲੋਤੇ ਰਹਿੰਦੇ ਨੇ। ਸੋ ਮੈਂ ਸਮਝਦਾ ਔਰ ਉਸ ਨੇ ਇੱਕ ਤਬਦੀਲੀ ਲਿਆਂਦੀ, ਔਰ ਉਹੀ ਅੱਜ ਅਮਰੀਕਾ ਦੁਨੀਆ ਦੀ ਇੱਕ ਹੋਪ ਹੈ। ਕਿਉਂਕਿ ਜੇ ਉਦੋਂ ਉਹ ਚੈਲੰਜ ਨਾ ਕਰਦੇ ਜਾਂ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੁਸ਼ਕਲਾਂ ਬਹੁਤ ਹੋ ਗਈਆਂ, ਵੀ ਅਸੀਂ ਤਾਂ ਰੈਗ ਟੈਗ ਜਾਂ ਮਲੇਸ਼ੀਆ ਸਾਡੇ ਕੋਲ, ਉਹ ਬ੍ਰਿਟਿਸ਼ ਕਲੋਨੀਅਲ ਜਿਨ੍ਹਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ, ਵੀ ਅਸੀਂ ਕਿਵੇਂ ਇਹਨਾਂ ਨੂੰ ਹਰਾ ਲਾਂਗੇ। ਪਰ ਇਹ ਰਿਜ਼ੋਲਵ ਸੀ ਲੋਕਾਂ ਦਾ ਕਿ ਨਹੀਂ, ਕਿ ਅਸੀਂ ਆਜ਼ਾਦ ਹੋਣਾ, ਔਰ ਉਸ ਰਿਜ਼ੋਲਵ ਦਾ ਨਤੀਜਾ ਹੈ ਕਿ ਇਹੀ ਅਮਰੀਕਾ 13 ਤੋਂ ਅੱਜ ਉਹਦੀਆਂ 50 ਸਟੇਟਾਂ ਨੇ, ਔਰ ਦੁਨੀਆ ਦੇ ਵਿੱਚ ਇੱਕ ਹੋਪ ਹੈ। ਔਰ ਇਹ ਵੀ ਜਿਹੜਾ ਕਰੋਨਾ ਕ੍ਰਾਈਸਿਸ ਹੈ ਨਿਕਲ ਜਾਏਗਾ, ਲੋਕ ਉਹਨੂੰ ਓਵਰਕਮ ਕਰ ਲੈਣਗੇ। ਔਰ ਇਸੇ ਤਰ੍ਹਾਂ ਹੀ ਮੈਂ ਆਪਣੀ ਕੌਮ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਭਾਈ ਇਹ ਔਖਾ ਵੇੜਾ ਹੁੰਦਾ ਹੈ, ਸਿੱਖ ਕੌਮ ਦੀ ਲੈਗੇਸੀ ਦੇ ਵਿੱਚ, ਵਿਰਸੇ ਦੇ ਵਿੱਚ ਆਪਣੀ ਆਜ਼ਾਦੀ ਲਈ ਖਲੋਣ ਦਾ ਇਤਿਹਾਸ ਹੈ। ਅਸੀਂ ਪੰਜਾਬ ਦੀ ਧਰਤੀ ਦਾ ਖਮੀਰ ਬਦਲਿਆ ਹੋਇਆ, ਕਿੱਥੇ ਕੋਈ ਸੋਚ ਸਕਦਾ ਸੀ ਕਿ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੇ ਔਰ ਬਿਲਕੁਲ ਬਿਨਾਂ ਰਿਸੋਰਸਿਸ ਤੋਂ ਉਹ ਪੰਜਾਬ ਦੇ ਵਿੱਚ ਆਪਣਾ ਰਾਜ ਭਾਗ ਕਾਇਮ ਕਰ ਸਕਣਗੇ। ਲੇਕਿਨ ਉਹ ਕ੍ਰਿਸ਼ਮਾ ਸਿੱਖਾਂ ਨੇ ਕਰ ਦਿਖਾਇਆ ਕਿ ਬਾਬਾ ਬੁੱਲੇ ਸ਼ਾਹ ਦੀ ਕਲਮ ਵੀ ਚੱਲੀ
ਔਰ ਉਹਨਾਂ ਨੇ ਕਿਹਾ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਜਿਹੜੇ ਭੂਰਿਆਂ ਦੀ ਬੁੱਕਲ ਮਾਰਨ ਵਾਲੇ ਜਾਂ ਭੂਰੀਆਂ ਵੀ ਕਈ ਨੂੰ ਕਹਿ ਦਿੰਦੇ ਨੇ, ਛੋਟੀ ਕੰਬਲੀ, ਕਿ ਉਹ ਬਾਦਸ਼ਾਹ ਬਣੇ ਔਰ ਮੁਗਲ ਸਲਤਨਤ ਜਿਹੜੀ ਆ ਉਹਨਾਂ ਨੂੰ ਜ਼ਹਿਰ ਦਾ ਪਿਆਲੇ ਵਾਂਗ ਜ਼ਹਿਰ ਦਾ ਕੌੜਾ ਘੁੱਟ ਭਰਨਾ ਪਿਆ। ਸੋ ਇਹ ਵੀ ਕ੍ਰਿਸ਼ਮਾ ਸਿੱਖਾਂ ਨੇ ਕਰ ਦਿਖਾਇਆ ਸੀ ਕਿ ਛੋਟੀ ਜਿਹੀ ਗਿਣਤੀ ਦੇ ਵਿੱਚ ਹੁੰਦਿਆਂ ਵੀ ਉਹਨਾਂ ਨੇ ਵੱਡੀਆਂ ਟੱਕਰਾਂ ਲਈਆਂ ਸੀ। ਅੱਜ ਤਾਂ ਦੁਨੀਆ ਭਰ ਦੇ ਵਿੱਚ ਖਾਲਸਾ ਹੈ, 5 ਮਿਲੀਅਨ ਸਿੱਖ ਡਾਇਸਪੋਰਾ ਹੈ, ਸਿੱਖਾਂ ਦੇ ਲਈ ਗੁੱਡਵਿਲ ਹੈ। ਉਦੋਂ ਸਾਡੇ ਬਜ਼ੁਰਗ ਤਾਂ ਵਿਚਾਰੇ ਬਿਨਾਂ ਰਿਸੋਰਸਿਸ ਤੋਂ ਸੀ, ਅੱਜ ਤਾਂ ਅਸੀਂ ਖਾਂਦੇ ਪੀਂਦੇ, ਕੋਈ ਪੀਚ ਕਿੰਗ ਹੈ, ਕੋਈ ਜਿਹੜਾ ਉਹ ਗ੍ਰੇਪ ਕਿੰਗ ਹੈ, ਕੋਈ ਹੋਰ ਹੈ, ਵੱਡੇ ਵੱਡੇ ਹਰ ਥਾਂ ਤੇ ਸਾਡੇ ਅਦਾਰੇ, ਟਰਾਂਸਪੋਰਟੇਸ਼ਨ ਚ ਕੈਲੀਫੋਰਨੀਆ ਚ 35-40% ਟਰੱਕਿੰਗ ਇੰਡਸਟਰੀ ਸਿੱਖ ਹੋਣ ਕਰਦੇ ਨੇ। ਕੈਨੇਡਾ ਦੇ ਵਿੱਚ 16-17 ਮੈਂਬਰ ਪਾਰਲੀਮੈਂਟ, 4 ਮਿਨਿਸਟਰ। ਅਮਰੀਕਾ ਦੇ ਵਿੱਚ ਅਸੀਂ ਸਿੱਖ ਕਾਕਸ ਦੇਖਦੇ ਹਾਂ, 50 ਤੋਂ ਜ਼ਿਆਦਾ ਕਾਂਗਰਸਮੈਨ ਨੇ। ਇੰਗਲੈਂਡ ਚ 2 MP ਨੇ, ਨਿਊਜ਼ੀਲੈਂਡ, ਸਿੰਗਾਪੁਰ, ਔਰ ਕਿਤੇ ਦਾ ਤੁਸੀਂ ਨਾਂ ਲਓ ਸਿੱਖ ਪੋਲੀਟੀਕਲ ਫੀਲਡ ਚ ਵੀ ਨੇ। ਸੇਵਾ ਦੇ ਫੀਲਡ ਚ ਤਾਂ ਮੈਂ ਸਮਝਦਾ ਕਿ ਭਾਈ ਅੱਜ ਜੇ ਗੁਰੂ ਦੇ ਇਸ ਖਾਲਸੇ ਦੀ ਗੱਲ ਕਰਨੀ ਹੋਏ ਤਾਂ 4 ਚੁਫੇਰੇ ਬੱਲੇ ਬੱਲੇ ਹੈ। ਲੋਕ ਕਰੋਨਾ ਦੇ ਡਰੋਂ ਅੰਦਰ ਵੜੇ ਨੇ ਤੇ ਸਿੱਖ ਬਾਹਰ ਨਿਕਲ ਕੇ ਜਿਹੜੇ ਨੇ ਹਰ ਚੈਲੰਜ ਨੂੰ ਕਰਦੇ ਆ। ਮੈਂ ਆਸਟ੍ਰੇਲੀਆ ਦੀਆਂ ਸੜਕਾਂ ਤੇ ਦੇਖ ਰਿਹਾ, ਨਿਊਜ਼ੀਲੈਂਡ 'ਚ ਦੇਖ ਰਿਹਾ, ਡਾਕਟਰਸ, ਨਰਸਿਸ, ਉਹਨਾਂ ਤੱਕ ਉਹਨਾਂ ਦਾ ਪਰਸਨਲ ਇਕਵਿਪਮੈਂਟ ਪਹੁੰਚਾਉਣਾ, ਉਹਨਾਂ ਦੀ ਪ੍ਰੋਟੈਕਸ਼ਨ ਦਾ। ਲੰਗਰ ਤਾਂ ਇੱਕ ਸਿੱਖਾਂ ਦੇ ਨਾਲ ਹੀ ਜੁੜ ਗਿਆ ਲਫ਼ਜ਼ ਹੈ ਕਿ ਸਿੱਖ ਨੂੰ ਦੇਖਦੇ ਉਹ ਸਮਝਦੇ ਨੇ ਕਿ ਹੁਣ ਭੁੱਖਾ ਨਹੀਂ ਰਹਿਣ ਦੇਗਾ। ਔਰ ਈਵਨ ਇੱਕ RSS ਦਾ ਉਹਨਾਂ ਦਾ ਝੂਠੇ ਪ੍ਰੋਪੇਗੈਂਡੇ ਨੂੰ ਐਕਸਪੋਜ਼ ਕਰਦੇ ਆ ਕਿ ਹਿੰਦੂ ਲੀਡਰ ਹੀ ਯੂਪੀ ਦਾ ਕਹਿ ਰਿਹਾ ਸੀ ਕਿ ਭਾਈ ਜੇ ਸਿੱਖ ਨਾ ਹੁੰਦੇ ਤਾਂ ਚੌਥਾ ਹਿੱਸਾ ਹਿੰਦੁਸਤਾਨ ਦਾ ਭੁੱਖਾ ਮਰ ਰਿਹਾ ਹੁੰਦਾ। ਅੱਜ ਸਾਰੇ ਉਸ ਖਿੱਤੇ ਦੇ ਵਿੱਚ ਸਾਡੇ ਗੁਰਦੁਆਰੇ ਹੀ ਜਿਹੜੇ ਨੇ ਉਹ ਇਸ ਵੇਲੇ ਸਭ ਤੋਂ ਵੱਡੀ ਸੇਵਾ ਕਰ ਰਹੇ ਨੇ। ਔਰ ਉਹ ਉਹਨਾਂ ਦੇ ਵਿੱਚ ਹੀ ਵੱਡਿਆਂ ਗੁਰਦੁਆਰਿਆਂ ਜੀਵਨ ਕੁਆਰੰਟਾਈਨ ਲਈ ਉਹਨਾਂ ਨੇ ਥਾਂ ਵੀ ਦਿੱਤੀ ਹੈ। ਔਰ 4 ਚੁਫੇਰੇ ਇਕੱਲਾ ਪੰਜਾਬ ਦੇ ਹਵਾਲੇ ਨਾਲ ਨਹੀਂ, ਦਿੱਲੀ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਜਿਹੜਾ ਉਹ ਫੂਡ ਔਰ ਹੌਟ ਫੂਡ, ਉਹਦਾ ਵੀ ਮਤਲਬ ਨਹੀਂ ਹੈ ਕਿ ਭਾਈ ਤੁਸੀਂ ਤੁਰੇ ਜਾਂਦੇ, ਜਿਹੜਾ ਉਹ 2 ਦਿਨ ਪੁਰਾਣਾ ਤਾਜ਼ਾ ਰੋਟੀ ਵੀ ਹੈ, ਦਾਲ ਵੀ ਹੈ, ਸਬਜ਼ੀ ਵੀ ਹੈ, ਕੁਛ ਮਿੱਠਾ ਵੀ ਹੈ, ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੇ। ਉਹਦਾ ਸਮਝਦੇ ਨੇ ਵੀ ਉਹ ਕਹਿੰਦੇ ਨੇ ਸਾਨੂੰ ਤਾਂ ਇਵੇਂ ਆਪਣੇ ਘਰਾਂ 'ਚ ਨਹੀਂ ਖਾਣ ਨੂੰ ਕਦੇ ਮਿਲਿਆ। ਤੇ ਜਿਹੜੇ ਵਿਚਾਰੇ ਅਦਰਵਾਈਜ਼ ਬੇਘਰੇ ਨੇ, ਉੱਥੇ ਟੱਪਰੀਆਂ ਵਾਲੇ ਔਰ ਸਲਮਸ ਦੇ ਵਿੱਚ, ਉਹ ਤਾਂ ਜਿਹੜੇ ਨੇ ਉਹ ਕਹਿੰਦੇ ਨੇ ਜੀ ਸਾਡੀ ਤਾਂ ਦੀਵਾਲੀ ਹੋ ਗਈ। ਸੋ ਇਹ ਜਿਹੜਾ ਮੈਂ ਸਮਝਦਾ ਵੀ ਜਜ਼ਬਾ ਗੁਰੂ ਦਾ, ਇਹ ਠੀਕ ਹੈ। ਬਹੁਤ ਬਲੱਡ ਲਾਸ ਹੋਇਆ, ਬਹੁਤ ਖੂਨ ਡੁੱਲਿਆ। ਇਹ ਛੋਟੀ ਜਿਹੀ ਕੌਮ ਚੋਂ 1.5 ਲੱਖ ਤੁਸੀਂ ਉਹਨਾਂ ਦਾ ਯੰਗ ਬੱਚਾ 16 ਸਾਲ ਦੀ ਉਮਰ ਤੋਂ ਲੈ ਕੇ 30, 32, 35 ਸਾਲ ਤੱਕ ਦਾ ਮਾਰ ਦਿਓ, ਇਹ ਛੋਟਾ ਲਾਸ ਨਹੀਂ ਹੈ। ਇੱਕ ਪੂਰੀ ਜਨਰੇਸ਼ਨ ਉਹਨਾਂ ਨੇ ਮਾਰ ਦਿੱਤੀ ਹੈ। ਪਰ ਸਾਡਾ ਭਰੋਸਾ ਹੈ ਗੁਰੂ ਕਲਗੀਧਰ ਦੇ ਉੱਤੇ। ਸਤਿਗੁਰੂ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਇਹ ਜਿਹੜੀ ਸਿੱਖਾਂ ਦੇ ਲਈ ਗੁੱਡਵਿਲ ਹੈ, ਖਾਸ ਤੌਰ ਤੇ ਜਦੋਂ ਅਸੀਂ ਅਲਾਈਜ਼ ਦੇ ਤੌਰ ਤੇ ਦੇਖਦੇ ਹਾਂ ਤੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲਣਾ, ਹੋਰ ਬਹੁਤ ਸਾਰੇ ਸਾਡੇ ਇਤਿਹਾਸਕ ਗੁਰਦੁਆਰੇ, ਇਤਿਹਾਸਕ ਵਿਰਸੇ ਦੀਆਂ ਥਾਵਾਂ, ਔਰ ਜਿਹੜੀ ਜਿੰਨਾ ਪਿਆਰ ਸਾਨੂੰ ਪਾਕਿਸਤਾਨੀ ਭੈਣ ਭਰਾ ਦਿੰਦੇ ਨੇ। ਮੈਂ ਤਾਂ TV 84 ਦੇ ਮਾਧਿਅਮ ਰਾਹੀਂ ਇਹ ਦੇਖ ਸਕਦਾ ਕਿ ਕਿੰਨੀ ਵੱਡੀ ਗਿਣਤੀ 'ਚ ਸਾਡੇ ਸਿਰਫ ਵਿਊਅਰ ਹੀ ਨਹੀਂ ਨੇ ਜਿਨ੍ਹਾਂ ਦਾ ਇੱਕ ਇੱਕ ਲਫ਼ਜ਼ ਜਿਹੜਾ ਜਦੋਂ ਲਿਖਦੇ ਨੇ ਕਮੈਂਟ ਦੇ ਵਿੱਚ ਜਾਂ ਈਮੇਲ ਦੇ ਵਿੱਚ, ਤੇ ਉਹ ਪਿਆਰ ਦੇ ਨਾਲ ਲਿਬਰੇਜ਼ ਹੁੰਦਾ ਹੈ, ਉਹ ਮੁਹੱਬਤ ਦੀ ਜ਼ਬਾਨ ਹੁੰਦੀ ਹੈ। ਔਰ ਉਹ ਇੰਤਜ਼ਾਰ 'ਚ ਨੇ ਕਿ ਕਦੋਂ ਇਹ ਜਿਹੜਾ ਹਮਸਾਇਆ ਮੁਲਕ ਸਾਡਾ ਖਾਲਿਸਤਾਨ ਲਿਬਰੇਟ ਹੋਏ ਤੇ ਇਹ ਜਿਹੜਾ ਦੁਸ਼ਮਣੀ ਵਾਲਾ ਮਾਹੌਲ ਜਿਹੜਾ ਇਹਨਾਂ ਹਿੰਦੂ ਤਵੀਆਂ ਨੇ ਔਰ ਭਾਰਤ ਦੇ ਹਾਕਮਾਂ ਨੇ 72 ਸਾਲਾਂ 'ਚ ਸਿਰਜਿਆ, ਇਸ ਦਾ ਖਾਤਮਾ ਹੋਏ। ਅਸੀਂ ਦੋਵੇਂ ਗਵਾਂਢੀ ਦੇਸ਼ ਆਜ਼ਾਦੀ ਦੇ ਨਾਲ ਇੱਕ ਦੂਜੇ ਨਾਲ ਭਰਾਵਾਂ ਵਾਂਗ, ਜਿਵੇਂ ਅਮਰੀਕਾ ਕੈਨੇਡਾ ਦੇ ਸੰਬੰਧ ਨੇ, ਇਹੋ ਜਿਹੇ ਸਾਡੇ ਰਿਸ਼ਤੇ ਹੋਣ। ਔਰ ਅਸੀਂ ਆਪਸ ਦੇ ਵਿੱਚ ਉਹਨਾਂ ਸਾਂਝਾਂ ਨੂੰ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਤੌਹੀਦ ਦੇ ਨਾਲ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ, ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ਅੱਜ ਵੀ ਸਾਡੀਆਂ ਬਹੁਤ ਸਾਰੀਆਂ ਖੁਸ਼ੀਆਂ ਦੇ ਵਿੱਚ, ਗਮੀਆਂ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਸ਼ਰੀਕ ਹੁੰਦੇ ਨੇ। TV 84 ਦਾ ਇੱਕ ਵੱਡਾ ਪਰਿਵਾਰ ਹੈ ਇਸ ਵੇਲੇ, ਜਿਹੜਾ ਪਰਿਵਾਰ ਕਿਸੇ ਹੱਦਾਂ ਦਾ ਮੁਤਾਜ ਨਹੀਂ ਹੈ।
ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਸ਼ੁਰੂ ਹੋ ਕੇ ਸਮੁੱਚੀ ਸਾਡੀ ਪਾਕਿਸਤਾਨ ਦੀ ਧਰਤੀ ਤੋਂ ਹੁੰਦਾ ਹੋਇਆ ਕੁੱਲ ਦੁਨੀਆ ਦੇ ਵਿੱਚ ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਈਵਨ ਜਦੋਂ ਸਾਊਦੀ ਅਰੇਬੀਆ ਦੀ ਧਰਤੀ ਤੋਂ ਸਾਨੂੰ ਕੋਈ ਲਿਖਤ ਆਉਂਦੀ ਹੈ ਤੇ ਮੇਰਾ ਸਿਰ ਝੁਕਦਾ ਹੈ ਕਿ ਭਾਈ ਜਿਹੜਾ ਉਸ ਮੱਕੇ ਦੀ, ਮਦੀਨੇ ਦੀ ਪਾਵਨ ਧਰਤੀ ਤੇ ਬੈਠ ਕੇ ਵੀ ਇਹ ਦੁਆ ਕਰ ਰਿਹਾ ਕਿ ਕੌਮੀ ਘਰ ਖਾਲਿਸਤਾਨ ਸਿੱਖਾਂ ਨੂੰ ਮਿਲੇ ਤੇ ਰੱਬ ਜ਼ਰੂਰ ਰਹਿਮ ਕਰੇਗਾ, ਰਹਿਮਤ ਕਰੇਗਾ। ਇੱਕ ਦਿਨ ਉਹ ਆਏਗਾ ਜਿਹੜਾ ਬਹੁਤ ਦੂਰ ਨਹੀਂ ਹੈ, ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅੱਜ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਇਸ ਨੂੰ ਅਸੀਂ ਲਿਬਰੇਟ ਕਰਵਾਵਾਂਗੇ। ਸਤਿਗੁਰੂ ਰਹਿਮਤ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।